ਅਗਲੀ ਗੱਲ ਕਰੀਏ ਇਸੇ ਮੁੱਦੇ ਦੀ। ਇਸ ਮੁੱਦੇ ਨੇ ਪੰਜਾਬ ਦੀ ਜਿਹੜੀ ਭਾਜਪਾ ਇਕਾਈ ਆ, ਉਹਨੂੰ ਦਿੱਲੀ ਜਾਣ ਦੇ ਲਈ ਮਜਬੂਰ ਕਰਤਾ ਸ਼ਰਮਾ ਜੀ। ਪ੍ਰਵੀਨ ਜੀ, ਇਹ ਬਿਲਕੁਲ ਕਈਆਂ ਨੂੰ ਜਗੋ 13ਵੀਂ ਗੱਲ ਲੱਗੀ ਹੈ ਕਿ ਪੰਜਾਬ ਦੀ ਭਾਜਪਾ ਯੂਨਿਟ ਦਿੱਲੀ ਜਾ ਕੇ ਕਹਿ ਰਹੀ ਹੈ ਜੀ ਕਿ ਯੂਨੀਵਰਸਿਟੀ ਵਾਲੇ ਮਾਮਲੇ ਚ ਨਾ ਕਰੋ, ਸੈਨੇਟ ਭੰਗ ਨਾ ਕਰੋ, ਸਿੰਡੀਕੇਟ ਭੰਗ ਨਾ ਕਰੋ। ਤੇ ਇਹਦਾ ਮਤਲਬ ਪੰਜਾਬ ਦੀ ਬੀਜੇਪੀ ਨੂੰ ਹੁਣ ਪੰਜਾਬ ਦੀ ਤਸਵੀਰ ਸਮਝਾਉਣ ਲੱਗੀ ਹੈ। ਸਹੀ ਹੈ। ਪੰਜਾਬ ਦੀ ਬੀਜੇਪੀ ਨੂੰ ਪੰਜਾਬ ਦੀ ਸਿਆਸਤ ਕਰਨ ਦਾ ਢੰਗ ਸਮਝਾਉਣ ਲੱਗੇ। ਸੁਨੀਲ ਜਾਖੜ ਦੇ ਬੀਜੇਪੀ ਚ ਆਉਣ ਤੋਂ ਬਾਅਦ ਇਹ ਕੁਝ ਮੁੱਦਿਆਂ ਦੇ ਉੱਤੇ, ਚਾਹੇ ਜਾਖੜੇ ਬੋਲਦਾ ਸੀ ਨਾਲ ਖੜੇ ਨਜ਼ਰ ਆਉਂਦੇ ਸੀ, ਕੁਝ ਪੰਜਾਬ ਦੇ ਉਹਨਾਂ ਮੁੱਦਿਆਂ ਤੇ ਜਿਨ੍ਹਾਂ ਨੂੰ ਕਦੇ ਤੱਤੇ ਚਿਮਟੇ ਨਾਲ ਵੀ ਬੀਜੇਪੀ ਛੂਹਦੀ ਨਹੀਂ ਸੀ। ਪੰਜਾਬ ਦੀ ਵਿਧਾਨ ਸਭਾ ਚ ਵੀ ਭੱਜ ਜਾਂਦੀ ਸੀ ਜਿਨ੍ਹਾਂ ਮੁੱਦਿਆਂ ਤੇ, ਜਾਂ ਦਿੱਲੀ ਵਾਲੇ ਦੇ ਹੱਕ ਦੇ ਵਿੱਚ ਖੜ ਜਾਂਦੀ ਸੀ, ਮਲਮੀ ਜੀਭ ਨਾਲ, ਮਤਲਬ ਕਿ ਪੰਜਾਬ ਦੀ ਗੱਲ ਨਹੀਂ ਕਰਨੀ ਤੇ ਉਹਨਾਂ ਦੀ ਉੱਚੀ ਬੋਲ ਕੇ ਗੱਲ ਕਰਨੀ। ਉਸ ਤੋਂ ਪਲਟ ਕੇ ਜਾਣਾ, ਉਲਟ ਹੋ ਕੇ ਜਾਣਾ, ਇਹ ਹੈਰਾਨ ਕਰਦਾ ਹੈ। ਹੁਣ ਅਸਲ ਦੇ ਵਿੱਚ ਜੇ ਤੁਸੀਂ ਸਹੀ ਮਾਇਨੇ 'ਚ ਸਮਝਣਾ ਹੋਵੇ ਤਾਂ 3 ਖੇਤੀ ਕਾਨੂੰਨ ਸਾਡੇ ਮੂਹਰੇ ਸਭ ਤੋਂ ਵੱਡੀ ਉਦਾਹਰਨ ਸੀ। ਜੀ ਜੀ। ਸਾਰਾ ਸਾਰਾ ਪੰਜਾਬ ਇੱਕ ਪਾਸੇ ਖੜਾ ਸੀ ਪ੍ਰਵੀਨ ਜੀ, ਜਿਹਦੇ ਕੋਲ ਮੇਰੇ ਵਰਗੇ ਕੋਲ ਜ਼ਮੀਨ ਦਾ ਟੋਟਾ ਵੀ ਨਹੀਂ, ਉਹ ਵੀ ਕਹਿ ਰਿਹਾ ਸੀ ਕਿ ਇਹ ਜ਼ਮੀਨ ਨਹੀਂ ਜਾਣ ਦੇਣੀ, ਹੈ ਨਾ। ਮਤਲਬ ਕਿ ਇਹ ਪੰਜਾਬ ਦਾ ਸਵਾਲ ਬਣ ਗਿਆ ਸੀ ਕਿ ਵੀ ਕਿ ਐ ਨਹੀਂ ਧੱਕੇ ਨਾਲ। ਪਰ ਉਹ ਸਭ ਦੇ ਵਿੱਚ ਬੀਜੇਪੀ ਦੇ ਲੀਡਰ ਕੱਪੜੇ ਫੜਾ ਲਏ, ਗੋਹਾ ਸੁਕਾ ਲਿਆ, ਘਰਾਂ ਮੂਹਰੇ ਤਾਲੇ ਲਵਾ ਲਏ, ਧਰਨੇ ਲਵਾ ਲਏ। ਪਰ ਜੀ ਨਾ, ਮੋਦੀ ਦੀ ਜੈ ਜੈਕਾਰ ਕਰਾਂਗੇ, ਭਾਜਪਾ ਦੀ ਜੈ ਜੈਕਾਰ ਕਰਾਂਗੇ ਜੀ, 3 ਕਾਨੂੰਨਾਂ ਨੂੰ ਸਹੀ ਦੱਸਾਂਗੇ ਜੀ। ਤੇ ਫਿਰ ਜਦੋਂ ਮੋਦੀ ਵਾਪਸ ਲਏ ਫਿਰ ਤੁਹਾਨੂੰ ਪੁੱਛਿਆ ਵੀ ਨਹੀਂ ਬਾਈ। ਗਰੇਵਾਲ ਵਰਗੇ ਤਾਂ ਡਿਬੇਟਾਂ 'ਚ ਬਹਿ ਕੇ ਲੋਕਾਂ ਤੋਂ ਗਾਲਾਂ ਖਾਂਦੇ ਰਹੇ। ਪਰ ਅੱਜ ਉਹੀ ਗਰੇਵਾਲ ਹੋਰੀ ਖੁੱਡੇ ਲਾਤੇ। ਜਿਹੜੇ ਕਿਸਾਨਾਂ ਦੇ ਨਾਲ ਖੜੇ ਦਿਖਦੇ ਸੀ ਉਹ ਲੀਡਰ ਅੱਜ ਉੱਧਰ ਬੈਠੇ ਨੇ। ਸਹੀ ਹੈ। ਜਿਹੜੇ ਕਹਿੰਦੇ ਸੀ ਅਸੀਂ ਇੱਧਰੋਂ ਹਮਾਇਤ ਕਰ ਰਹੇ, ਸਣੇ ਕੈਪਟਨ ਤੱਕ ਵਰਗੇ, ਇਹੀ ਜਾਖੜ ਹੋਰੀ ਤੇ ਇਹੀ ਸਾਰੀ ਕਾਂਗਰਸੀ ਲੀਡਰਸ਼ਿਪ ਜਾਂ ਹੋਰ ਅਕਾਲੀਆਂ ਚੋਂ ਗਏ ਜਾਂ ਇੱਧਰੋਂ ਗਏ, ਉਹ ਸਾਰੇ ਸੋ ਹੁਣ ਉਹ ਮੂਹਰੇ ਤੇ ਗਿਆਨੀ ਤੇ ਗਰੇਵਾਲ ਦਾ ਕਿਤੇ ਲੱਭਦਾ ਵੀ ਨਹੀਂ ਹੁਣ ਬੀਜੇਪੀ 'ਚ। ਸਹੀ ਹੈ। ਮਤਲਬ ਉੱਥੇ ਉਹ ਵਰਕਰਾਂ ਦੀ ਪੁੱਛ ਕਿੱਥੇ ਰਹਿ ਗਈ ਜਿਹੜੇ ਤੁਹਾਡੇ ਸੱਚੇ ਬਣਦੇ ਸੀ। ਪਰ ਪੰਜਾਬ ਯੂਨੀਵਰਸਿਟੀ ਵਾਲੇ ਮਾਮਲੇ ਦੇ ਵਿੱਚ ਜੇ ਸੱਚਮੁੱਚ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਯੂਨਿਟ ਨੇ ਇਸ ਨਤੀਜੇ ਤੋਂ ਪਹਿਲਕਦਮੀ ਕੀਤੀ ਹੈ ਕਿ ਵੀ ਇਹ ਪੰਜਾਬ ਦੀ ਵਿਰਾਸਤ ਹੈ, ਪੰਜਾਬ ਦੀ ਹੋਂਦ ਹੈ, ਯੂਨੀਵਰਸਿਟੀ ਨਹੀਂ ਕੇਂਦਰ ਕੋਲ ਜਾਣੀ ਚਾਹੀਦੀ, ਫਿਰ ਤਾਂ ਉਹਨਾਂ ਦਾ ਧੰਨਵਾਦ ਹੈ ਭਾਈ। ਅਸ਼ਵਨੀ ਸ਼ਰਮਾ ਦੀ ਅਗਵਾਈ ਇੱਕ ਟੀਮ ਗਈ ਹੈ ਦਿੱਲੀ। ਠੀਕ ਹੈ ਜੀ, ਫਿਰ ਤਾਂ ਧੰਨਵਾਦ ਹੈ। ਜੇ ਉਹ ਇਹਦੇ ਵਿੱਚੋਂ ਇਹ ਸੋਚ ਕੇ ਗਏ ਨੇ ਕਿ ਬਈ 3 ਖੇਤੀ ਕਾਨੂੰਨਾਂ ਦੇ ਮਾਮਲੇ 'ਚ ਬਹੁਤ ਦੂਰ ਹੋ ਗਏ ਸੀ ਅਸੀਂ ਪੰਜਾਬ ਤੋਂ, ਪੰਜਾਬ ਦੇ ਲੋਕਾਂ ਤੋਂ, ਮਸਾਂ ਹੁਣ ਮਾੜਾ ਜਿਹਾ ਪੈਰ ਧਰਾ ਹੋਣ ਲੱਗਿਆ, ਦੁਬਾਰਾ ਵਿੱਚ ਬੈਠਣ ਉੱਠਣ ਲੱਗੇ ਆ, ਜਾਣ ਆਉਣ ਜੋਗੇ ਹੋਏ ਆ, ਪਿੰਡਾਂ 'ਚ ਵੜਨ ਲੱਗੀਆਂ, ਦੂਜੀਆਂ ਪਾਰਟੀਆਂ ਦੀ ਨਲਾਇਕੀ ਕਰਕੇ ਸਾਨੂੰ ਸਪੇਸ ਮਿਲ ਰਹੀ ਆ, ਹੈ ਨਾ, ਤੇ ਕਿਤੇ ਉਹ ਫੇਰ ਨਾ ਮੁੜ ਕੇ ਸਾਡਾ ਰਾਹ ਰੋਕ ਲਿਆ ਜਾਵੇ, ਸਾਡੇ ਮੂਹਰੇ ਫੇਰ ਬੈਰੀਗੇਟ ਲੱਗ ਜਾਣ, ਸਾਡੀ ਫੇਰ ਫੱਟੀ ਪੁੱਛ ਜਾਵੇ। ਇਸ ਲਈ ਆਪਾਂ ਮਾੜਾ ਜਿਹਾ ਇਸ ਮੁੱਦੇ ਤੇ ਸਿਆਸੀ ਤੌਰ ਤੇ ਹੀ ਗੱਲ ਕਰ ਲਈ ਕਿ ਨਾ ਜੀ ਨਹੀਂ ਹੋਣਾ ਚਾਹੀਦਾ। ਮੈਂ ਕਹਿੰਦਾ ਜੇ ਇਹ ਸਿਆਸੀ ਕੌਣ ਤੋਂ ਗਏ ਨੇ ਤਾਂ ਵੀ ਕੋਈ ਗੱਲ ਨਹੀਂ, ਸ਼ੁਕਰੀਆ। ਕਿ ਉਹ ਸਿਆਸੀ ਧਿਰ ਨਹੀਂ ਸਿਆਸਤ ਕਰੂਗੀ ਤਾਂ ਹੁਣ ਕਰੂਗੀ। ਆਪਾਂ ਜਿਹੜੀ ਗੱਲਬਾਤ ਕਰ ਰਹੇ ਨਹੀਂ, ਸਿਆਸਤ ਦਾ ਹੀ ਹਿੱਸਾ। ਸਹੀ। ਸਿਆਸਤ ਦਾ ਮਤਲਬ ਕੱਲਾ ਐਮਐਲਏ, ਐਮਪੀ, ਐਮਸੀ ਦੀ ਚੋਣ ਲੜਨਾ ਨਹੀਂ ਹੁੰਦਾ। ਬਿਲਕੁਲ। ਪੰਜਾਬ ਦੇ ਸਰੋਕਾਰਾਂ ਨੂੰ ਦੇਖਦੇ ਹੋਏ ਸਿਆਸੀ ਪਹਿਲੂਆਂ ਤੇ ਸਿਆਸੀ ਲੜਾਈ ਸਭ ਤੋਂ ਵੱਡੀ ਲੜਾਈ ਆ। ਸਹੀ ਹੈ। ਤੋ ਇਸ ਲਈ ਜੇ ਉਹ ਸਿਆਸੀ ਕੌਣ ਨੂੰ ਧਿਆਨ 'ਚ ਰੱਖ ਕੇ ਵੀ ਗਏ ਨੇ ਕਿ ਵੀ ਇਹ ਪੰਜਾਬ ਦੇ ਵਿੱਚ ਸਿਆਸਤ ਕਰਨ ਲਈ ਸਹੀ ਨਹੀਂ ਹੋਊਗਾ ਜੇ ਏਦਾਂ ਹੋ ਗਿਆ, ਤਾਂ ਵੀ ਠੀਕ ਹੈ ਉਹਨਾਂ ਦਾ ਕਦਮ। ਪਰ ਜੇ ਆਪਣੀ ਫਿਤਰਤ ਅਨੁਸਾਰ ਉਹ ਇਹ ਕਹਿਣ ਗਏ ਨੇ ਕਿ ਅਮਿਤ ਸ਼ਾਹ ਜੀ ਫਿਲਹਾਲ ਰੁਕ ਜਾਓ, ਆਪਣੀ ਜਦੋਂ ਡਬਲ ਇੰਜਨ ਦੀ ਸਰਕਾਰ ਬਣ ਗਈ ਫਿਰ ਕੌਣ ਰੋਕੂਗਾ, ਫਿਰ ਕਰ ਲਿਓ, ਫਿਰ ਗਲਤ। ਬਿਲਕੁਲ ਸਹੀ, ਫਿਰ ਖਤਰਨਾਕ। ਜੇ ਇਹ ਫਿਰ ਤਾਂ ਮੌਕਾ ਪ੍ਰਸਤੀ ਪਹਿਲੂ ਹੋਇਆ, ਫਿਰ ਯਾਦ ਰੱਖਣੇ ਪੰਜਾਬ ਆ ਮਿੱਤਰੋ। ਸਹੀ ਹੈ। ਇਸ ਲਈ ਜੇ ਚੰਗੇ ਕਦਮ ਤੇ ਤੁਹਾਡਾ ਸਵਾਗਤ ਕਰਦੇ ਆ ਤਾਂ ਫਿਰ ਗਲਤ ਕਦਮ ਤੇ ਘੇਰਨਾ ਵੀ ਜਾਣਦੇ ਆ। ਸਹੀ ਹੈ, ਬਿਲਕੁਲ। ਇਸ ਲਈ ਇਹ ਚੇਤੇ ਰੱਖਣ, ਜੇ ਇਹ ਫਾਰਮੂਲਾ ਅਪਣਾਉਣ ਗਏ ਨਾ ਕਿ ਹਾਂ ਡਬਲ ਇੰਜਨ ਵਾਲੀ ਸਰਕਾਰ ਬਣਾ ਲੈਣ ਦੋ ਜੀ ਸਾਨੂੰ, ਜੇ ਸੁਪਨਾ ਹੈ ਉਹਨਾਂ ਦਾ, ਅਜੇ ਜਦੋਂ ਕਿ ਬਹੁਤ ਦੂਰ ਹੈ ਘਰ, ਤਾਂ ਵੀ। ਪਰ ਸਿਆਸਤ ਕਦੋਂ ਪਲਟਦੀ ਹੈ, ਕਿਵੇਂ ਪਲਟਦੀ ਹੈ, ਕੋਈ ਨਹੀਂ ਕਹਿ ਸਕਦਾ। ਇਹ ਵੋਟਰਾਂ ਦੇ ਅਧਿਕਾਰ ਖੇਤਰ ਦਾ ਕੰਮ ਹੈ ਕਿ ਉਹਨੇ ਕਿਹਦੇ ਨਾਲ ਜਾਣਾ, ਕਿਹਦੇ ਨਾਲ ਨਹੀਂ ਜਾਣਾ। ਕੋਸ਼ਿਸ਼ਾਂ ਸਾਰੀਆਂ ਧਿਰਾਂ ਕਰਨਗੀਆਂ, ਉਹ 'ਚ ਇਹ ਵੀ ਕਰਨਗੇ। ਪਰ ਜੇ ਨਾਲ ਇਹ ਮਨ 'ਚ ਕਾਲੀ ਮੈਲ ਲੈ ਕੇ ਦਿੱਲੀ ਗਏ ਨੇ ਕਿ ਕੋਈ ਨਾ ਜੀ ਅਜੇ ਰਹਿਣ ਦੋ, ਅਜੇ ਤਾਂ ਸਾਨੂੰ ਫਿਰ ਔਖਾ ਹੋ ਜਾਊਗਾ, ਜੇ ਆਪਣੀ ਸਰਕਾਰ ਆ ਗਈ ਜੀ ਫਿਰ ਅਸੀਂ ਵੀ ਹਰਿਆਣੇ ਵਾਂਗ ਹਰ ਮਸਲੇ ਤੇ ਅੱਖਾਂ ਮੀਚਦਾ ਕਰਾਂਗੇ, ਫਿਰ ਜੋ ਮਰਜ਼ੀ ਕਰਿਓ। ਸੋ ਜੇ ਉਹ ਤਰੀਕਾ ਹੈ, ਫਿਰ ਇਹ ਯਾਦ ਰੱਖਣ, ਇਹ ਹਰਿਆਣਾ ਨਹੀਂ ਹੈ, ਇਹ ਰਾਜਸਥਾਨ ਨਹੀਂ ਹੈ, ਇਹ ਦਿੱਲੀ ਨਹੀਂ ਹੈ, ਪੰਜਾਬ ਹੈ।